बीजेपी का कुत्ता उन्होंने रखा होया पग बना के आरपी सिंह ਉਹਦਾ ਬਿਆਨ ਸੀ ਕਿ ਜੀ ਜੇ ਇਹ ਬੰਦੀ ਸਿੰਘ ਔਰ ਦੂਜੇ ਮਾਫੀ ਮੰਗ ਲੈਣ ਤੇ ਫਿਰ ਇਹਨਾਂ ਦੀ ਰਿਹਾਈ ਬਾਰੇ ਸੋਚਿਆ ਜਾ ਸਕਦਾ। ਹੁਣ ਇੱਕ ਪਾਸੇ 20 ਸਾਲ ਬਾਅਦ ਮਾਲੇਗਾਂव ਜਿਹਦੇ ਚ ਸੈਂਕੜਿਆਂ ਜ਼ਖਮੀ ਇੰਨੀਆਂ ਕਿਲਿੰਗ ਕੋਈ ਦੋਸ਼ੀ ਨਹੀਂ ਲੱਭਿਆ। ਉਹਨੇ ਕਿਹਾ ਜੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਕੋਈ ਕਲਪਰੇਟ ਹੈ ਹੀ ਨਹੀਂ। ਜੇ ਸਟੇਟ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ, ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ ਤੇ ਨੌਜਵਾਨਾਂ ਦਾ ਵੀ ਇਹ ਹੱਕ UN ਦਾ ਚਾਰਟਰ ਦਿੰਦਾ ਤੁਹਾਨੂੰ ਕਿ ਤੁਸੀਂ ਹਥਿਆਰ ਚੁੱਕ ਸਕਦੇ ਹੋ, ਲੇਕਿਨ ਉਹਨਾਂ ਨੂੰ ਸਿਆਸੀ ਕੈਦੀ ਜਿਹੜੇ ਨੇ ਉਹਨਾਂ ਦੇ ਲਈ ਕੋਈ ਇਨਸਾਫ ਨਹੀਂ ਹੈ। ਹੁਣ ਸਾਡੇ ਲਈ ਸਾਡੇ ਫਰੀडम ਫਾਈਟਰਸ ਨੂੰ ਜ਼ਲੀਲ ਕੀਤਾ ਜਾ ਰਿਹਾ, ਉਹ ਨੱਕ ਰਗੜਾਉਣਾ ਚਾਹੁੰਦੇ ਨੇ ਜੀ ਮਾਫੀ ਮੰਗੋ, ਤੇ ਜਿਹੜੇ ਉਹਨਾਂ ਦੇ ਟੈਰਰਿਸਟ ਨੇ ਉਹ ਹੀਰੋ ਨੇ, ਸਾਰੇ ਜੇਲ੍ਹ ਚੋਂ ਬਾਹਰ ਨੇ। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है, असीं उस बारे देवांगे तुहानूं सटीक ते सही जानकारी। तुहाडा अपना हक सच दी आवाज़ TV 84 TV 84 दे नाल जुड़न लई अपना फोन चुको ते ऐप स्टोर विच जाके डाउनलोड करो TV 84 दी नवीं ऐप। इस ऐप ते तुसी देख सकदे हो 24 घंटे TV 84 दा लाइव चैनल अते नाल ही पंज पंजाब अते दुनिया भर दीआं अहम खबरां। फिर देर किस गल दी, हुणे डाउनलोड करो TV 84 दी नवीं ऐप। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्टां अनुसार 2006 ਵਿੱਚ ਮਾਲੇਗਾਂव ਬੰਬ ਧਮਾਕਿਆਂ ਲਈ ਜ਼ਿੰਮੇਵਾਰ ਸਾਰੇ ਹਿੰਦੂ ਤਵੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਔਰ ਮਾਲੇਗਾਂव ਬੰਬ ਧਮਾਕਿਆਂ ਵਿੱਚ 31 ਮੁਸਲਮਾਨ ਮਾਰੇ ਗਏ ਸਨ ਅਤੇ 312 ਜ਼ਖਮੀ ਹੋਏ ਸਨ। RSS ਦੀ ਦਹਿਸ਼ਤਗਰਦ ਜਮਾਤ ਅਭਿਨਵ ਭਾਰਤ ਵੱਲੋਂ ਇਹ ਧਮਾਕੇ ਕੀਤੇ ਗਏ ਸਨ। ਇੱਕ ਪਾਸੇ ਇਹ ਹਿੰਦੂਤਵੀ ਦਹਿਸ਼ਤਗਰਦੀ ਹੈ ਤੇ ਦੂਸਰੇ ਪਾਸੇ ਸਿੱਖ ਸਿਆਸੀ ਕੈਦੀਆਂ ਅਤੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਹੈ। ਆਜ਼ਾਦੀ ਅਤੇ ਗੁਲਾਮੀ ਵਿੱਚ ਇਹੀ ਫਰਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਦੇ ਈਵਨ ਇੰਡੀਅਨ ਗੋਦੀ ਮੀਡੀਆ ਦੇ ਵੀ ਜਿਹੜੇ ਪ੍ਰਿੰਟ ਹੋਣ ਵਾਲੇ ਅਖਬਾਰ ਨੇ ਉਹਨਾਂ 'ਚ ਦੋ ਖਬਰਾਂ ਅੱਡ-ਅੱਡ ਪੇਜਿਸ ਦੇ ਉੱਤੇ ਹਾਈਲਾਈਟ ਹੋ ਕੇ ਲੱਗੀਆਂ ਨੇ। ਪਹਿਲੀ ਇਹ ਹੈ ਕਿ 2006 ਦੇ ਮਾਲੇਗਾਂव ਜਿਹੜੇ ਬਲਾਸਟ ਦੇ 4 ਹਿੰਦੂਤਵਾ ਦੋਸ਼ੀ ਸੀ ਜਿਨ੍ਹਾਂ ਨੂੰ ਜੱਜ ਨੇ ਬਰੀ ਕਰ ਦਿੱਤਾ। ਇਹ ਇੱਕ ਕਾਫੀ ਦਿਲਚਸਪ ਪੂਰੀ ਕਹਾਣੀ ਹੈ ਕਿ ਮਾਲੇਗਾਂव ਔਰ ਇੱਕੋ ਵੇਲੇ ਸਮਝੌਤਾ ਐਕਸਪ੍ਰੈਸ ਜਿਹੜੀ ਟ੍ਰੇਨ ਇੰਡੀਆ ਪਾਕਿਸਤਾਨ ਇੰਡੀਆ ਆਉਂਦੀ ਸੀ ਔਰ ਮੱਕਾ ਮਸਜਿਦ ਦੇ ਉੱਤੇ ਔਰ ਅਜਮੇਰ ਸ਼ਰੀਫ ਦੇ ਉੱਤੇ ਇਹ 3-4 ਅਟੈਕ ਸਾਈਮਲਟੇਨੀਅਸਲੀ ਹੋਏ ਔਰ ਇੱਕ ਵੱਡਾ ਇੱਕ ਸਸਪੈਂਸ ਸੀ ਕਿ ਵੀ ਇਸ ਲੈਵਲ ਦੇ ਉੱਤੇ ਜਿਹੜਾ ਹੁਣ ਜਿਹੜੇ ਮਾਲੇਗਾਂव 'ਚ ਹੋਏ ਜਿਸ ਦੇ ਵਿੱਚ 31 ਮੁਸਲਮਾਨ ਮਸੀਤਾਂ ਦੇ ਵਿੱਚ ਹੀ ਅਟੈਕ ਹੋਏ ਔਰ 31 ਮਰੇ ਔਰ 312 ਜ਼ਖਮੀ ਸੀ। ਹੁਣ ਕਿਉਂਕਿ ਖੇਡ ਇੰਡੀਅਨ ਏਜੰਸੀਆਂ ਦੀ ਸੀ, ਏਜੰਸੀਆਂ 'ਚ ਇਹ ਸਾਰੇ 'ਚ ਜਿਹੜੀ ਅਭਿਨਵ ਭਾਰਤ ਦਾ ਨਾਂ ਤਾਂ ਬਾਅਦ ਸਾਹਮਣੇ ਆਉਂਦਾ ਜਦੋਂ ਕਿ ਹਿਮੰਤ ਕਾਰਕਰੇ ਜਿਹੜਾ ਐਂਟੀ ਟੈਰਰ ਮਹਾਰਾਸ਼ਟਰਾ ਸਕੁਆਡ ਦਾ ਲੀਡਰ ਸੀ, ਉਹਨੇ ਦੇਖਿਆ ਕਿ ਵੀ ਇਹ ਤਾਂ ਹਿੰਦੂ ਟੈਰਰ ਹੈ ਇਹਦੇ ਬਿਹਾਈਂਡ। ਔਰ ਇਸੇ ਪੀਰੀਅਡ ਜਦੋਂ ਇਹ ਟਰਾਇਲ ਚੱਲ ਰਿਹਾ ਸੀ ਪਹਿਲਾਂ ਤਾਂ ਉਹਨਾਂ ਨੇ ਮੁਸਲਮਾਨਾਂ ਦੀ ਨੌਜਵਾਨਾਂ ਦੀ ਇੱਕ ਆਰਗੇਨਾਈਜੇਸ਼ਨ ਸਿਮੀ ਹੈ ਉਹਦੇ 'ਤੇ ਬਲੇਮ ਲਾਇਆ ਕਿ ਜੀ ਇਹ ਸਿਮੀ ਨੇ ਔਰ ਮੁਸਲਮਾਨ ਫੜ ਲਏ 15-20 ਯੰਗ ਬੱਚੇ। ਉਹਨਾਂ ਨੇ ਕਿਹਾ ਜੀ ਔਰ ਇਹ 2 ਹੋਰ ਫੜ ਲਏ ਜੀ ਇਹ ਪਾਕਿਸਤਾਨ ਤੋਂ ਆਏ ਨੇ ਤੇ ਇਹ ਸਿਮੀ ਜਿਹਨੂੰ ਬੈਨ ਆਰਗੇਨਾਈਜੇਸ਼ਨ ਸੀ ਇੰਡੀਆ 'ਚ ਹੁਣ ਵੀ ਹੈ ਬੈਨ ਕਿ ਜੀ ਉਹਨਾਂ ਨੇ ਕੀਤਾ ਔਰ ਇਹ ਉਹਨਾਂ ਨੇ ਇਸ ਲਈ ਕਰਵਾਏ ਨੇ ਤਾਂ ਕਿ ਹਿੰਦੂਆਂ ਔਰ ਮੁਸਲਮਾਨਾਂ ਦੇ ਵਿੱਚ ਰਿਫਟ ਪੈਦਾ ਕੀਤੀ ਜਾਏ ਔਰ ਉਧਰ ਨੂੰ ਜਿਹੜਾ ਉਹਨਾਂ ਨੇ ਤੋੜ ਦਿੱਤਾ। ਹੁਣ ਹਿਮੰਤ ਕਾਰਕਰੇ ਜਿਹਦਾ ਬਾਅਦ 'ਚ ਮਰਡਰ ਕੀਤਾ ਗਿਆ ਇਹਨਾਂ ਹੀ ਏਜੰਸੀਆਂ ਵੱਲੋਂ ਹਿੰਦੂ ਤਵੀਆਂ ਵੱਲੋਂ ਮੁੰਬਈ ਬੰਬ ਧਮਾਕਿਆਂ ਦੀ ਆੜ ਦੇ ਵਿੱਚ ਉਹਨੇ ਦੇਖਿਆ ਕਿ ਵੀ ਇਹ ਲੀਡ ਤਾਂ ਕਿਸੇ ਹੋਰ ਪਾਸੇ ਜਾ ਰਹੀ ਹੈ। ਉਹਨੇ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਸਮੇਤ ਜਦੋਂ ਇਹ ਸਾਰਾ ਫੜਿਆ ਔਰ ਇਸੇ ਦੌਰਾਨ ਇੱਕ ਸਵਾਮੀ ਅਸੀਮਾਨੰਦ ਨਾਂ ਦਾ ਜਿਹੜਾ ਉਹਨੇ
ਉਹਦਾ ਅੰਦਰ ਉਹਨੂੰ ਬੇਆਰਾਮ ਕਰ ਰਿਹਾ ਸੀ, ਉਹਨੇ ਇਹ ਕਨਫੈਸ ਕਰ ਲਿਆ ਬਿਨਾਂ ਕਿਸੇ ਤੋਂ। ਜੇਲ੍ਹ 'ਚ ਸੀ ਉਹਨੇ ਚਿੱਠੀ ਲਿਖ ਕੇ ਔਰ ਉਹਨੇ ਕਿਹਾ ਕਿ ਜੀ ਇਹ ਅਭਿਨਵ ਭਾਰਤ ਨੇ ਕੀਤਾ ਹੈ, ਮੈਂ ਗੁਨਾਹਗਾਰ ਹੈ, ਮੈਨੂੰ ਇਹ ਨੀਂਦ ਨਹੀਂ ਆਉਂਦੀ ਕਿ ਵੀ ਸਾਡੇ ਐਕਸ਼ਨਸ ਨਾਲ ਕਿੰਨੇ ਬੇਗੁਨਾਹ ਮਾਰੇ ਗਏ, ਕਿੰਨੇ ਜੇਲ੍ਹਾਂ 'ਚ ਸੜ ਰਹੇ ਨੇ ਜਾਂ ਦੂਜੇ। ਹੁਣ ਉਸ ਸਾਰੇ 'ਚ ਸਭ ਤੋਂ ਪਹਿਲੀ ਜਾਂਚ ਤਾਂ ਜਿਹੜੀ ਆ CBI ਨੂੰ ਦਿੱਤੀ ਗਈ, ਸੈਂਟਰ ਇਨਵੋਲਵ ਹੋਇਆ। CBI ਦਾ ਮਤਲਬ ਮੋਦੀ ਦੀ ਸਰਕਾਰ, ਉਦੋਂ ਜਦੋਂ ਇਹ 2006 'ਚ ਧਮਾਕੇ ਹੋਏ ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਔਰ ਜਿਹੜਾ ਹੇਮੰਤ ਕਾਰਕਰੇ ਨੇ ਮਹਾਰਾਸ਼ਟਰ ਦੇ ਵਿੱਚ ਇਹ ਸਾਰਾ ਪਾਰਟ ਕੀਤਾ। ਔਰ ਈਵਨ ਉਸ ਪੀਰੀਅਡ ਦੇ ਵਿੱਚ ਇਹਨਾਂ ਦਾ ਇੱਕ ਸਾਊਥ ਦਾ ਕਾਂਗਰਸੀ ਹੈ ਜਿਹੜਾ ਫਾਈਨੈਂਸ ਮਿਨਿਸਟਰ ਸੀ, ਉਹਦਾ ਮੈਨੂੰ ਨਾਂ ਚਿਤਾਨੰਦ ਕੇ ਕੀ ਹੈ, ਉਹਨੇ ਪਹਿਲੀ ਵਾਰੀ ਪਾਰਲੀਮੈਂਟ 'ਚ ਹਿੰਦੂ ਟੈਰਰਿਜ਼ਮ ਲਫ਼ਜ਼ ਕਿਹਾ, ਜਿਸ 'ਤੇ ਇਹਨਾਂ ਨੇ ਬੜੀਆਂ ਚੀਕਾਂ ਮਾਰੀਆਂ ਕਿ ਜੀ। ਲੇਕਿਨ ਇਹਨਾਂ ਨੂੰ ਇਹ ਲੱਗਾ ਕਿ ਵੀ ਹੇਮੰਤ ਕਾਰਕਰੇ ਤਾਂ ਉਸ ਹਕੀਕਤ ਤੱਕ ਪਹੁੰਚ ਗਿਆ, ਔਰ ਅਭਿਨਵ ਭਾਰਤ RSS ਦੀ ਇੱਕ ਜਿਹੜੀ ਹੈ ਉਹ ਮਿਲੀਟੈਂਟ ਆਰਗੇਨਾਈਜੇਸ਼ਨ ਜਿਹੜੀ ਅਟੈਕ ਕਰਨ ਲਈ ਰੱਖੀ ਹੋਈ ਸੀ। ਔਰ ਕਰਨਲ ਪ੍ਰੋਤ ਜਿਹਨੂੰ ਹੁਣ ਇਹਨਾਂ ਨੇ ਬ੍ਰਿਗੇਡੀਅਰ ਬਣਾਇਆ, ਇਹਨੇ ਵੀ ਉਹਨੂੰ ਇਕਵਿਟ ਕੀਤਾ। ਹੁਣ ਹੇਮੰਤ ਕਾਰਕਰੇ ਜੋ ਫਿਰ ਇਹਨਾਂ ਨੇ ਸਾਰੇ ਸਬੂਤ ਉਡਾਉਣੇ ਸ਼ੁਰੂ ਕੀਤੇ। CBI ਦੀ ਟੀਮ ਨੇ ਜਿਹੜਾ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ। ਇਨ ਦਾ ਮੀਨ ਟਾਈਮ ਮਨਮੋਹਨ ਸਿੰਘ ਦੀ ਸਰਕਾਰ ਖਤਮ ਹੋ ਗਈ, 2014 ਤੱਕ ਪਹੁੰਚਦਿਆਂ ਕੇਸ ਤਾਂ ਇਵੇਂ ਲਟਕਦੇ ਨੇ। ਫਿਰ ਮੋਦੀ ਆ ਗਿਆ, ਉਹਨਾਂ ਨੇ ਕਿਹਾ ਜੀ ਨਹੀਂ ਇਹ CBI ਵੀ ਨਹੀਂ, ਇਹ ਪੁਰਾਣੀਆਂ ਰਿਪੋਰਟਾਂ ਗਲਤ, ਅਸੀਂ NIA ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ, ਕਿਉਂਕਿ ਟੈਰਰ ਦਾ ਮਾਮਲਾ ਹੈ ਔਰ ਇਹ ਉਹ ਹੈ, ਉਹਨੂੰ ਇਨਵੋਲਵ ਕੀਤਾ। ਉਹਨੇ ਵੀ ਕੀ ਕਰਨਾ ਸੀ, ਇਹ ਤਾਂ ਖੁਦ ਹੀ ਜਿਹੜੇ ਨੇ, ਮੈਂ ਅੱਜ ਹੀ ਇੱਕ ਹੋਰ ਕਪਲ ਸਿੱਬਲ ਆਪਣਾ ਇੱਕ ਸ਼ੋਅ ਕਰਦਾ, ਪ੍ਰੋਮੀਨੈਂਟ ਕਾਂਗਰਸ ਲੀਡਰ ਹੈ, ਸੁਪਰੀਮ ਕੋਰਟ ਦਾ ਵਕੀਲ ਵੀ ਹੈ, ਤੇ ਉਹਦੇ ਸਾਹਮਣੇ ਇੱਕ ਮਰਾਠਾ ਰਾਈਟਰ ਆ ਕੇ ਜਿਹੜਾ ਉਹ ਇੰਟਰਵਿਊ ਦੇ ਰਿਹਾ ਸੀ ਕਿ ਵੀ ਕਿਵੇਂ ਬਾਲ ਠਾਕਰੇ ਜਿਹੜਾ ਕਿ ਸ਼ਿਵ ਸੈਨਾ ਦਾ ਚੀਫ ਸੀ, ਉਹਨੇ ਕਿਵੇਂ ਇਸ ਨੂੰ ਅਮਿਤ ਸ਼ਾਹ ਨੂੰ ਬਚਾਇਆ ਜਦੋਂ ਉਹਦੇ ਕੇਸ ਗੁਜਰਾਤ ਤੋਂ ਟਰਾਂਸਫਰ ਹੋਏ ਮਹਾਰਾਸ਼ਟਰ 'ਚ। ਔਰ ਜੱਜ ਜਿਹੜੇ ਨੇ ਉਹ ਤਾਂ ਸਜ਼ਾ ਇਹਨੂੰ ਹੋਣੀ ਸੀ, ਤਾਂ ਹੀ ਕੇਸ ਉਹਨਾਂ ਨੇ ਕਿਹਾ ਜੀ ਗੁਜਰਾਤ ਤਾਂ ਇਹਨਾਂ ਨੇ ਜਸਟਿਸ ਹੋਣ ਨਹੀਂ ਦੇਣਾ। ਤੇ ਵੀ ਉਹਨੇ ਕਿਵੇਂ, ਹੁਣ ਉਹ ਜਿਹੜਾ ਰਾਈਟਰ ਹੈ ਉਹ ਕਹਿ ਰਿਹਾ, ਕਹਿੰਦਾ ਮੈਂ ਕਿਤਾਬ 'ਚ ਵੀ ਆਪਣਾ ਲਿਖਿਆ ਕਿ ਕਿਵੇਂ ਜਿਹੜਾ ਅਮਿਤ ਸ਼ਾਹ ਉਹ ਪੇਸ਼ ਹੋਇਆ ਬਾਲਾ ਸਾਹਿਬ ਦੇ ਸਾਹਮਣੇ, ਬਾਲਾ ਠਾਕੁਰ, ਉਹਨੇ ਕਿਹਾ ਜੀ ਮੈਂ ਪੂਰੀ ਤਰ੍ਹਾਂ ਹਿੰਦੂਤਵੀ ਹਾਂ, ਹਿੰਦੂਤਵਾ ਨੂੰ ਸਮਰਪਿਤ ਹੈ, ਤੇ ਜਿਹੜੇ ਜੱਜ ਸਾਹਮਣੇ ਕੇਸ ਆ ਉਹਨੂੰ ਤੁਸੀਂ ਕਾਲ ਕਰਕੇ ਕਹੋ ਕਿ ਜੀ ਮੇਰੇ ਨਾਲ ਨਰਮੀ ਵਰਤੇ। ਔਰ ਕਹਿੰਦਾ ਜੀ ਉਹਨੇ ਬਾਲ ਠਾਕਰੇ ਨੇ ਕਿਹਾ ਜੀ ਤੂੰ ਅਗਲੇ ਦਿਨ ਆਈ, ਔਰ ਫਿਰ ਉਹਨਾਂ ਨੇ ਕਿਸੇ ਹੋਰ ਨੂੰ ਕਿਹਾ ਵੀ ਉਸ ਜੱਜ ਤੱਕ ਤੂੰ ਜਾ ਤੇ ਮੇਰੀ ਗੱਲ ਕਰਾਏ। ਬਾਲ ਠਾਕਰੇ ਕਹਿ ਰਿਹਾ, ਤੇ ਉਹ ਜਿਹੜਾ ਮਰਾਠਾ ਰਾਈਟਰ ਆ ਉਹ ਕਹਿ ਰਿਹਾ ਸੀ ਇੰਨੇ ਅਕਿਰਤ ਕਾਂਡ ਨੇ ਕਿ ਭਾਈ ਦੇ ਬਾਵਜੂਦ ਕਿ ਭਾਈ ਅਦਰਵਾਈਜ਼ ਇਹ ਬਚ ਨਹੀਂ ਸੀ ਸਕਦੇ, ਪਰ ਹਿੰਦੂਤਵਾ ਦਾ ਕਾਰਡ ਕਿਵੇਂ ਕਿੱਥੇ ਚੱਲਦਾ ਹੈ। ਹੁਣ ਅੱਜ ਦੀ ਮੇਨ ਖਬਰ ਇਹਨਾਂ ਦੇ ਮੀਡੀਆ ਦੀ ਹੈ ਕਿ 2006 ਮਾਲੇਗਾਂਵ ਬਲਾਸਟ, ਵਾਈ ਦਾ ਰੀਸੈਂਟ ਵਰਡਿਕਟ ਰੇਜ਼ਿਜ਼ ਮੋਰ ਕੁਐਸਚਨਸ, ਕਿ ਵੀ 3 ਏਜੰਸੀਆਂ ਨੇ ਇਹਦੀ ਪ੍ਰੋਬ ਕੀਤੀ ਔਰ ਫਾਈਨਲੀ ਜਿਹੜਾ ਉਹ ਜਿਹੜੇ 4 ਇਹਨਾਂ ਨੇ ਜਿਨ੍ਹਾਂ ਨੂੰ ਇੰਡਾਇਕਟ ਵੀ ਕਰਕੇ ਚਾਰਜ ਕੀਤਾ ਸੀ, ਉਹ ਬੰਬੇ ਹਾਈ ਕੋਰਟ ਨੇ 22 ਅਪ੍ਰੈਲ ਨੂੰ ਉਹਨਾਂ ਨੂੰ 4 ਨੂੰ ਡਿਸਚਾਰਜ ਕਰ ਦਿੱਤਾ ਹੈ। All the 4 accused in 2006 Malegaon blast case, in which 31 persons had died, 312 were injured. Almost 20 years after the blast, after 3 different agencies probed the terror attack and came out with completely different theories and 2 different sets of accused, the current verdict means that there is no accused in the terror attack anymore. कि भी किसी ने कोई है ही नहीं दोषी, भी इन्ने ਲੈਵਲ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਵਾਇਲੈਂਸ ਕੀਤੀ ਹੈ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਇਹ ਪ੍ਰਗਿਆ ਸਾਧਵੀ ਤਾਂ MP ਬਣੀ, ਐਤਕੀ ਉਹਨੂੰ ਟਿਕਟ ਨਹੀਂ ਸੀ ਦਿੱਤੀ। ਕਰਨਲ ਪ੍ਰੋਤ ਕਰਨਲ ਤੋਂ ਬ੍ਰਿਗੇਡੀਅਰ ਬਣਿਆ ਤੇ ਬਾਕੀ ਸਾਰੇ ਕੁਇਟ। ਹੁਣ ਇੱਕ ਪ੍ਰੈਸ ਦੇ ਪੇਜ ਤੇ ਇਹ ਖਬਰ ਲੱਗੀ ਹੈ, ਦੂਸਰੇ ਪਾਸੇ ਬੇਅੰਤ ਸਿੰਘ ਅਸੈਸੀਨੇਸ਼ਨ ਕੇਸ, ਰਿਸਪੌਂਡ ਇਨ 2 weeks ਟੂ ਰਾਜੋਆਨਾ's ਮਰਸੀ ਪਲੀ। ਸ਼੍ਰੋਮਣੀ ਕਮੇਟੀ ਜਿਹੜੀ ਹੈ ਸੁਪਰੀਮ ਕੋਰਟ ਟੈਲਜ਼ ਸੈਂਟਰ, ਐਕਚੁਅਲੀ ਰਾਜੋਆਣਾ ਹੋਰਾਂ ਨੇ ਅਜੇ 2-3 ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਵੀ ਤੁਸੀਂ ਜਿਹੜੀ ਮੇਰੀ ਮਰਸੀ ਪਟੀਸ਼ਨ ਦਾਇਰ ਕੀਤੀ ਹੋਈ ਹੈ 29 ਸਾਲਾਂ ਤੋਂ ਲਟਕ ਰਹੀ ਹੈ, ਉਹਨਾਂ ਨੇ ਕਿਹਾ ਕਿ ਇਹਨੂੰ ਬੰਦ ਕਰੋ ਔਰ ਮੈਨੂੰ ਫਾਈਲ ਆਉਣ ਦਿਓ ਇਹਨਾਂ ਨੂੰ।
ਜੀ ਹੁਣ ਅਜੇ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਹੈ, ਹੁਣ ਉਹ ਨਿਊਜ਼ੀਲੈਂਡ ਆਇਆ ਹੋਇਆ ਹੈ ਜਥੇਦਾਰ ਗੜਗਾਜੋ ਨੇ ਜਾ ਕੇ ਕਿਹਾ ਜੀ ਅਸੀਂ ਇਹਦੇ ਤੇ ਕਰਾਂਗੇ। ਹੁਣ ਉਹਨਾਂ ਨੂੰ ਲੱਗਾ ਕਿ ਬਈ ਇਹ ਮੁੜ ਕੇ ਸ਼ਹੀਦ ਦਾ ਦਰਜਾ ਵੀ ਨਹੀਂ ਲੈਣ ਦੇਣਾ ਚਾਹੁੰਦਾ ਕਿਸੇ ਨੂੰ। ਹੁਣ ਸੁਪਰੀਮ ਕੋਰਟ ਨੂੰ ਜਿਹੜਾ ਅਗੇਨ ਫਾਈਲਾਂ ਤੇ ਬੈਠਾ ਸੀ, ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ, ਸੁਪਰੀਮ ਕੋਰਟ on Wednesday asked the center to respond in 2 weeks to Byan Singh assassination case, convict Balwant Singh Rajwana's mercy plea seeking commutation of his death sentence to the term to life term on account of inordinate delay। ਹੁਣ ਇਹ ਆਪਣੇ ਆਪ ਦੇ ਵਿੱਚ ਹੈ ਕਿ ਵੀ 29 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਬੈਠਿਆਂ, ਉਸ ਚੱਕੀ ਬੰਦ ਜਿੱਥੋਂ ਮੌਤ ਦੀ ਸਜ਼ਾ ਦਿੱਤੀ ਹੋਈ ਹੈ, ਉਹ ਮਰਸੀ ਪਟੀਸ਼ਨ ਹੈ ਨਾ ਉਹ ਫਾਈਲ ਆਉਂਦੇ ਨੇ ਨਾ ਉਹਨੂੰ ਕਰਦੇ ਨੇ 29 ਸਾਲ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਹੁਣ ਉਹਨੇ ਸੁਪਰੀਮ ਕੋਰਟ ਨੇ ਸੈਂਟਰ ਨੂੰ ਕਿਹਾ ਜੀ ਕਿ ਵੀ ਤੁਸੀਂ ਕਾਊਂਟਰ ਐਫੀਡੈਵਿਟ ਕਿਉਂ ਨਹੀਂ ਫਾਈਲ ਕੀਤਾ ਹੁਣ ਤੱਕ, ਔਰ ਤੁਸੀਂ 2 ਹਫ਼ਤੇ ਦੇ ਵਿੱਚ ਵੀ ਦੱਸੋ ਵੀ ਉਸ ਮਰਸੀ ਪਟੀਸ਼ਨ ਦਾ ਤੁਸੀਂ ਕੀ ਕਰ ਰਹੇ ਹੋ। ਅੱਛਾ ਹੁਣ ਇਸ ਦੇ ਉੱਤੇ ਔਰ ਫਿਰ ਅਸੀਂ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, 30 ਸਾਲ ਸਜ਼ਾਵਾਂ ਭੋਗ ਲਈਆਂ ਦੂਜੀਆਂ ਉਹਨਾਂ ਦਾ, ਹੁਣ ਅੱਜ ਉਹ ਬੀਜੇਪੀ ਦਾ ਕੁੱਤਾ ਉਹਨਾਂ ਨੇ ਰੱਖਿਆ ਹੋਇਆ ਪੱਗ ਬਣਾ ਕੇ ਆਰਪੀ ਸਿੰਘ, ਉਹਦਾ ਬਿਆਨ ਸੀ ਕਿ ਜੀ ਜੇ ਇਹ ਬੰਦੀ ਸਿੰਘ ਔਰ ਦੂਜੇ ਮਾਫੀ ਮੰਗ ਲੈਣ ਤੇ ਫਿਰ ਇਹਨਾਂ ਦੀ ਰਿਹਾਈ ਬਾਰੇ ਸੋਚਿਆ ਜਾ ਸਕਦਾ। ਹੁਣ ਇੱਕ ਪਾਸੇ 20 ਸਾਲ ਬਾਅਦ ਮਾਲੇਗਾਂਵ ਜਿਹਦੇ 'ਚ ਸੈਂਕੜਿਆਂ ਜ਼ਖਮੀ, ਇੰਨੀਆਂ ਕਿਲਿੰਗਸ, ਕੋਈ ਦੋਸ਼ੀ ਨਹੀਂ ਲੱਭਿਆ। ਉਹਨੇ ਕਿਹਾ ਜੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਕੋਈ ਕਲਪਰੇਟ ਹੈ ਹੀ ਨਹੀਂ। ਤੇ ਇਧਰ ਤੁਸੀਂ ਇਹ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰਸ ਨੇ, ਕਿਉਂਕਿ ਇਹ ਕੌਮੀ ਕੌਜ਼ ਲਈ ਸਟੇਟ ਨੇ ਜਦੋਂ ਟੈਰਰ ਦਾ ਸਹਾਰਾ ਲਿਆ ਤੇ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਸੋ ਇਹ ਹੱਕ ਹੈ ਯੂਨਾਈਟਿਡ ਨੇਸ਼ਨਸ ਦਾ ਦੇ ਚਾਰਟਰ ਦੇ ਥੱਲੇ ਵੀ, ਜਿਹਦੇ ਥੱਲੇ ਹੈ ਕਿ ਵੀ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਬਈ ਜੇ ਕਿਸੇ ਨੂੰ ਹਥਿਆਰਬੰਦ ਸੰਘਰਸ਼ ਦੇ ਅਖੀਰਲੇ ਰਾਹ ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਸੋ ਜ਼ਾਹਰ ਹੈ ਜੇ ਸਟੇਟ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ, ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ, ਤੇ ਨੌਜਵਾਨਾਂ ਦਾ ਵੀ ਇਹ ਹੱਕ UN ਦਾ ਚਾਰਟਰ ਦਿੰਦਾ ਤੁਹਾਨੂੰ ਕਿ ਤੁਸੀਂ ਹਥਿਆਰ ਚੁੱਕ ਸਕਦੇ ਹੋ। ਲੇਕਿਨ ਉਹਨਾਂ ਨੂੰ ਸਿਆਸੀ ਕੈਦੀ ਜਿਹੜੇ ਨੇ ਉਹਨਾਂ ਦੇ ਲਈ ਕੋਈ ਇਨਸਾਫ ਨਹੀਂ ਹੈ। ਔਰ ਇਹੀ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ 'ਚ ਇਹੀ ਹੈ ਵੀ ਜਿਹਨੂੰ ਇਹ ਕਹਿੰਦੇ ਨੇ ਕਿ once terrorist is others freedom fighter। ਹੁਣ ਸਾਡੇ ਲਈ ਸਾਡੇ ਫਰੀडम ਫਾਈਟਰਸ ਨੂੰ ਜ਼ਲੀਲ ਕੀਤਾ ਜਾ ਰਿਹਾ, ਉਹ ਨੱਕ ਰਗੜਾਉਣਾ ਚਾਹੁੰਦੇ ਨੇ ਜੀ ਮਾਫੀ ਮੰਗੋ। ਤੇ ਜਿਹੜੇ ਉਹਨਾਂ ਦੇ ਟੈਰਰਿਸਟ ਨੇ ਉਹ ਹੀਰੋ ਨੇ, ਸਾਰੇ ਜੇਲ੍ਹ ਚੋਂ ਬਾਹਰ ਨੇ। ਔਰ ਕਿਉਂਕਿ ਖੂਨ ਬੇਗੁਨਾਹ ਮੁਸਲਮਾਨਾਂ ਦਾ ਡੋਲਿਆ ਤੇ ਉਹ ਤਾਂ ਵੈਸੇ ਹੀ ਮਲੇਸ਼ ਨੇ ਇਹਨਾਂ ਦੀ ਜ਼ਬਾਨ 'ਚ, ਔਰ ਉਹ ਮਾਰੇ ਜਾਣ ਦੇ ਕਾਬਲ ਨੇ। ਇਹ ਹੈ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਆਉਂਦੀ ਕਿ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਫਰਕ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਮਿਊਜ਼ ਵੈਸਰ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਜੀਵਨ ਬੱਚੂ ਜੀ ਵੀ, ਮੁਹੰਮਦ ਯਾਕੂਬ ਜੀ ਕਹਿੰਦੇ ਜੀ ਡਾਕਟਰ ਸਾਹਿਬ ਔਰ ਮਿਸ ਨੀਲਮ, मेरा पक्का इरादा है कि सैटरडे 25 अप्रैल के दिन कहते हैं खालिस्तान डे परेड के मौके पर आप दोनों से मुलाकात होगी। बाकी जो अल्लाह को हाँ जरूर तुसी हाज़री लवाओ। हाँ जी। और एम मियाँ जी ने जो लॉन्ग लिव पाकिस्तान खालिस्तान फ्रेंडशिप कहते हैं। और फिर इस तरह शरदा सिंह जी भी और सुपर सतिंदर ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਦਾ ਭਾਰਤੀ ਹਵਾਈ ਖੇਤਰ ਤੇ ਪੂਰਾ ਕੰਟਰੋਲ ਹੈ ਅਤੇ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਔਰ ਅਮਰਜੀਤ ਸੈਣੀ ਜਿਹੜੇ ਨੇ ਉਹ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ। ਹਾਂਜੀ, ਹੁਣ ਆਪਾਂ TV 84 USA ਦੇ ਥੱਲੇ ਵੀ ਸਾਡੇ ਵਿਊਅਰਸ ਦੇ ਕਮੈਂਟਸ ਨੇ, ਉਹ ਵੀ ਆਪਾਂ ਦੇਖਦੇ ਹਾਂ। ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ ਇਸ ਵਿੱਚ। ਖਾਲਸਾ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬ੍ਰੈਡ ਜੀ ਵੀ, ਔਰ ਇਸੇ ਤਰ੍ਹਾਂ ਮਨਕੀਰਤ ਕੌਰ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਗੁਲਜਿੰਦਰ ਪੁਰੇਵਾਲ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਗੁਸਕੇ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਔਰ ਸਾਰੇ ਪੰਜਾਬ ਦੇ ਕਹਿੰਦੇ ਸ਼ੇਰੇ
ਪੰਜਾਬ। ਔਰ ਮਿਸ਼ਰਾ ਸਿੰਘ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ, ਨੂਪਾ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੁਹਾਨੂੰ, ਔਰ ਕੁਲਦੀਪ ਕੌਰ ਜੀ ਵੀ, ਔਰ ਆਲ ਅਬਾਊਟ ਟਰੂਥ ਸਿੱਖਜ਼ਮ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਪਿੰਡਰ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਸੋ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।